अस्सलाम वालेकुम सत श्री अकाल जी आया ਨੂੰ मैं हाँ शुजात अवान ਤੇ ਪੰਜਾਬ ਦੀ ਧਰਤੀ ਦਾ ਬਹੁਤ ਵੱਡਾ ਹਿੱਸਾ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਜੋ ਕਿ ਮੌਜੂਦ ਹੈ। ਲਹਿੰਦਾ ਪੰਜਾਬ ਪੀਰਾਂ ਗੁਰੂਆਂ ਤੇ ਸ਼ਹੀਦਾਂ ਦੀ ਤਾਰੀਖ ਨਾਲ ਭਰਿਆ ਹੋਇਆ ਹੈ। ਇਸੇ ਪੰਜਾਬ ਦੀ ਤਾਰੀਖ ਨੂੰ ਲੈ ਕੇ ਮੈਂ ਅੱਜ ਪਹੁੰਚਿਆ ਹਾਂ ਪਿੰਡ ਹਡਿਆਰਾ ਜੋ ਕਿ ਲਾਹੌਰ ਸ਼ਹਿਰ ਤੋਂ 25 ਕਿਲੋਮੀਟਰ ਦੂਰ ਇੰਡੀਆ ਪਾਕਿਸਤਾਨ ਦੀ ਸਰਹੱਦ ਦੇ ਕਰੀਬ ਪਿੰਡ ਹੈਗਾ ਹੈ। सिख मजहब के 6वें गुरु हरगोबिंद जी महाराज लाहौर तो अमृतसर वल जा रहे सन ते इसे पिंड आके रुके सन ते इत्थे दियां संगतां ने गुरु जी नाल प्यार करके ही इत्थे गुरुद्वारा साहब बनाया गया। शेरे पंजाब महाराजा रणजीत सिंह ने जो पंजाब ते हुकूमत की ते इस गुरुद्वारा साहब दा प्रबंध चलाने वास्ते इस गुरुद्वारा साहब दे नां ते जमीन भी लवाई सी। 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਚਲੀ ਤੇ ਇਸ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਬਣਾਇਆ ਗਿਆ। 1947 ਦੀ ਵੰਡ ਤੋਂ ਪਹਿਲਾਂ ਪਿੰਡ ਹਡਿਆਰਾ ਤੇ ਨਾਲ ਦੇ ਪਿੰਡਾਂ ਦੇ ਵਿੱਚ ਜ਼ਿਆਦਾ ਤਾਦਾਦ 'ਚ ਸਿੱਖ ਲੋਕ ਹੀ ਵਸਦੇ ਸਨ, ਪਰ 47 ਦੀ ਵੰਡ ਤੋਂ ਬਾਅਦ ਸਾਰੇ ਸਿੱਖ ਇੱਥੋਂ ਚਲੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੋਂ ਬਾਅਦ 47 ਦੀ ਵੰਡ ਤੱਕ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੀ ਰਿਹਾ। 47 ਦੀ ਵੰਡ ਵੇਲੇ ਇਹ ਇਲਾਕਾ ਇਹ ਪਿੰਡ ਲਹਿੰਦੇ ਪੰਜਾਬ ਦੇ ਹਿੱਸੇ ਦੇ ਵਿੱਚ ਆਇਆ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਫਿਰ 1971 ਦੀ ਜੰਗ ਹੋਈ। 71 ਦੀ ਜੰਗ ਦੇ ਵਿੱਚ ਇੰਡੀਆ ਵੱਲੋਂ ਕੀਤੀ ਗਈ ਗੋਲਾਬਾਰੀ ਦੇ ਨਤੀਜੇ ਦੇ ਵਿੱਚ ਇੱਕ ਗੋਲਾ ਇਸ ਗੁਰਦੁਆਰੇ ਦੇ ਵਿੱਚ ਵੀ ਆ ਕੇ ਡਿੱਗਿਆ, ਜਿਸ ਕਰਕੇ ਇਹਦਾ ਬਹੁਤ ਵਸੀ ਹਿੱਸਾ ਬਿਲਕੁਲ ਖਤਮ ਹੋ ਗਿਆ। ਸ਼ਾਇਦ ਇਸੇ ਲਈ ਸਿਆਣੇ ਆਖਦੇ ਨੇ ਕਿ ਜੰਗਾਂ ਇਤਿਹਾਸ ਬਣਾਉਂਦੀਆਂ ਨਹੀਂ, ਇਤਿਹਾਸ ਖਤਮ ਕਰ ਦਿੰਦੀਆਂ ਨੇ। ਤੇ ਚਲਿਏ ਰਲ ਕੇ ਇਸ ਗੁਰਦੁਆਰਾ ਦਾ ਦਰਸ਼ਨ ਕਰਨੇ ਆ, ਵੇਖਨੇ ਆ ਗੁਰਦੁਆਰਾ ਸਾਹਿਬ ਅੱਜ ਕਿਸ ਹਾਲਤ ਦੇ ਵਿੱਚ ਹੈ। ਇਹ ਗੁਰਦੁਆਰਾ ਸਾਹਿਬ ਦਾ ਉੱਪਰ ਵਾਲਾ ਹਿੱਸਾ ਹੈ ਅੰਦਰੂਨੀ। ਇਹ ਜਿਹੜੀ ਖਿੜਕੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਜਿਹੜਾ ਰਸਤਾ ਹੈਗਾ ਇਹ ਪੁਰਾਣਾ ਰਸਤਾ ਹੈਗਾ। ਬਾਹਰ ਵਾਲੀ ਸਾਈਡ ਤੋਂ ਉੱਪਰ ਵਾਲੀ ਮੰਜ਼ਿਲ ਨੂੰ ਆਉਣ ਵਾਸਤੇ ਇਹ ਰਸਤਾ ਹੈਗਾ ਸੀ, ਜਿਹੜਾ ਹੁਣ ਜਿਹੜਾ ਹੈਗਾ ਬੰਦ ਕਰ ਦਿੱਤਾ ਹੈਗਾ। ਹੁਣ ਰਸਤਾ ਜਿਹੜਾ ਹੈਗਾ ਉਹ ਉੱਪਰ ਵਾਲੀ ਸਾਈਡ ਤੋਂ ਇਹ ਬਣਾਇਆ। ਪਹਿਲੇ ਇਸ ਖਿੜਕੀ ਦੇ ਵਿੱਚ ਇਸ ਜਗ੍ਹਾ ਤੇ ਇਹ ਰਸਤਾ ਨਹੀਂ ਹੈਗਾ ਸੀ।
ਉਮੀਦ ਕਰਨਾ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੈ। ਇਹ ਗੁਰਦੁਆਰਾ ਤੁਸੀਂ ਵੇਖਿਆ ਕਿਉਂਕਿ ਫੈਮਿਲੀ ਇੱਥੇ ਉਹਨੂੰ ਲੁੱਕ ਆਫਟਰ ਕਰ ਰਹੀ ਹੈ ਔਰ ਇਹਦੀ ਦੇਖਭਾਲ ਵੀ ਕਰ ਰਹੀ ਹੈ। ਤੇ ਇਨਸ਼ਾਅੱਲਾ ਕਿਸੇ ਨੈਕਸਟ ਵੀਡੀਓ 'ਚ ਨਵੀਂ ਜਗ੍ਹਾ ਤੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਬਹੁਤ ਹੀ ਜ਼ਿਆਦਾ ਆਪਣਾ ਖਿਆਲ ਰੱਖੋ, ਇਸ ਤੋਂ ਵੱਧ ਕੇ ਆਪਣੇ ਇਰਦ ਗਿਰਦ ਲੋਕਾਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ। ਮੈਨੂੰ ਦਿਓ ਸ਼ੁਜਾਤ ਅਵਾਨ ਨੂੰ ਇਜਾਜ਼ਤ। ਅੱਲਾ ਨਿਗਹਿਬਾਨ।